नमस्कार, सत श्री अकाल और आदाब। आप सबका स्वागत है हमारी अक्टूबर की शायराना चाय में। आज मुझे बहुत खुशी हो रही है इस बात की कि हमारे साथ दलवीर हलवार जी आए हैं। और ये हमारे ब्रिस्बेन की बहुत जानी मानी हस्ती हैं दलवीर जी। तो मेरा ये सौभाग्य है कि आप आए और आप हमारे साथ ये इंटरव्यू करेंगे आज और अपने बारे में कुछ बताएंगे। तो मैं चाहती हूँ कि आपको और थोड़ी करीब से जानूँ और हमारे दर्शक आपको थोड़े और करीब से जानें। तो आई गेस स्टार्ट करने से पहले मैं आपसे ही वो करूँगी, रिक्वेस्ट करूँगी कि आप अपने बारे में थोड़ा सा बताएं, थोड़ा सा बैकग्राउंड दीजिए आप। विभा जी, सब तो पहला मैं इंडोज टीवी का ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਾਂ, ਸ਼ਾਮਲ ਹੋ ਸਕਾਂ ਜੀ। ਮੇਰਾ ਜ਼ਿੰਦਗੀ ਦਾ ਸਫ਼ਰ ਜਿਹੜਾ ਕਿ ਇੰਡੀਆ ਤੋਂ ਸ਼ੁਰੂ ਹੁੰਦਾ ਹੈ। ਹਾਂਜੀ। ਬਹੁਤ ਸਾਲ ਪਹਿਲਾਂ। ਬਹੁਤ ਸਾਲ। ਜਿਸ ਤਰ੍ਹਾਂ ਕਿ ਆਮ ਤੌਰ ਤੇ ਕਹਿੰਦੇ ਮੈਨੀ ਮੂਨਸ ਅਵੇ। ਅੱਛਾ। ਤੇ ਉਸ ਵੇਲੇ ਮੈਂ 5ਵੀਂ ਤੋਂ 6ਵੀਂ ਜਮਾਤ ਵਿੱਚ ਹੋਇਆ ਸੀ, ਕਲਾਸ ਵਿੱਚ ਹੋਇਆ ਸੀ। ਅੱਛਾ। ਤੇ ਮੇਰੇ ਫਾਦਰ ਪਿਤਾ ਜੀ ਜਿਹੜੇ ਸੀ ਉਹ ਵਾਊਚਰ ਸਿਸਟਮ ਤੇ ਉਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਆ ਗਏ ਤੇ ਉਹਨਾਂ ਵਿੱਚ ਦਿਨਾਂ ਵਿੱਚ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਕਾਫੀ ਕੰਮ ਦੀ ਘਾਟ ਸੀ। ਉਹਨਾਂ ਨੂੰ ਵਰਕਰ ਬਹੁਤ ਚਾਹੀਦੇ ਸਨ ਕਿਉਂਕਿ ਸੈਕੰਡ ਵਰਲਡ ਵੋਰ ਦੇ ਵਿੱਚ ਬਹੁਤ ਸਾਰੇ ਆਦਮੀ ਮਾਰੇ ਗਏ ਸਨ ਤੇ ਫੈਕਟਰੀਆਂ ਦੇ ਵਿੱਚ ਔਰਤਾਂ ਕੰਮ ਕਰਦੀਆਂ ਸੀ। ਸੋ ਉਹਨਾਂ ਕੋਲ ਕਾਫੀ ਘਾਟ ਸੀ ਤੇ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਜਿਹੜੇ ਸਿਪਾਹੀ ਸਾਡੇ ਨਾਲ ਲੜਦੇ ਰਹੇ ਆ, ਐਕਸ ਸਰਵਿਸਮੈਨ, ਉਹਨਾਂ ਨੂੰ ਇੰਪਲੋਇਮੈਂਟ ਵਾਊਚਰਸ ਇਸ਼ੂ ਕੀਤੇ ਜਾਣ ਇੱਥੇ ਆਉਣ ਵਾਸਤੇ, ਇੱਥੇ ਰਹਿਣ ਵਾਸਤੇ। ਉਹ ਸਾਡੇ ਫੇਥਫੁਲ ਨੇ। ਕਬ ਕੀ ਬਾਤ ਹੈ ਇਹ? ਦਿਸ ਇਜ਼ 1963 ਚ। ਆਲਰਾਈਟ, ਓਕੇ। ਤੇ ਬਹੁਤ ਸਾਰੇ ਲੋਕਾਂ ਨੇ ਅਪਲਾਈ ਕਰ ਦਿੱਤਾ ਪਰ ਜਿਹੜੇ ਪਹਿਲਾਂ ਆਏ ਉਹ ਜਲਦੀ ਆ ਗਏ, ਦੂਸਰਿਆਂ ਨੂੰ ਬੜਾ ਟਾਈਮ ਲੱਗਿਆ। ਅੱਛਾ ਜੀ। ਤੇ ਮੇਰੇ ਫਾਦਰ ਵੀ ਉਹਨਾਂ ਦਿਨਾਂ ਦੇ ਵਿੱਚ 1963 ਵਿੱਚ ਉਦੋਂ ਕਿਰਾਇਆ ਵੀ ਤਕਰੀਬਨ ਇੰਨਾ ਹੁੰਦਾ ਸੀ। ਫਲਾਈਟ ਦਾ ਮੈਨੂੰ ਯਾਦ ਆ, ਦੱਸ ਦਿੰਦੇ ਸੀ ਕਿ 1750 ਰੁਪਈਆ ਲੱਗਿਆ ਫਲਾਈਟ ਦਾ, ਵਨ ਵੇ BOAC ਦੀ ਫਲਾਈਟ ਸੀ। ਤੇ ਉਹ ਇੰਗਲੈਂਡ ਆ ਗਏ ਤੇ ਕੰਮ ਤੇ ਮਿਲ ਗਿਆ ਉਹਨਾਂ ਨੂੰ, ਪਰਮਨੈਂਟ ਸਟੇ ਸੀ ਉਹਨਾਂ ਦੀ। ਤੇ ਉਸ ਵੇਲੇ ਇੱਥੇ ਆ ਗਏ, ਨਵਾਂ ਮੁਲਕ ਸੀ। ਸੋ ਹੌਲੀ 2-3 ਸਾਲ ਦੇ ਵਿੱਚ ਜਦੋਂ ਫਿਰ ਇੰਡੀਆ ਵਾਪਸ ਗਏ। उस समय वहाँ पे कितनी बड़ी इंडियन कम्युनिटी थी जब वो इंग्लैंड गए? वहाँ ज़्यादा लोग थोड़े सी, बहुत थोड़े सन। हाँ, क्योंकि ਤੇ ਦੂਸਰਾ ਸੀ ਕਿ ਉਹਨਾਂ ਦਿਨਾਂ ਵਿੱਚ ਸਰਦੀ ਬਹੁਤ ਪੈਂਦੀ ਸੀ। ਹਾਂਜੀ। ਤੇ ਉਹਨਾਂ ਦਿਨਾਂ ਵਿੱਚ ਫਿਰ ਜਦੋਂ ਇੰਡੀਆ ਗਏ ਤਾਂ ਮੈਂ ਤੇ ਮੇਰੀ ਛੋਟੀ ਭੈਣ ਤੇ ਇੱਕ ਮੇਰਾ ਬ੍ਰਦਰ ਤੇ ਅਸੀਂ ਤਿੰਨੇ ਜਣੇ ਆਪਣੇ ਪੇਰੈਂਟਸ ਦੇ ਨਾਲ ਵਾਪਸ ਯੂਕੇ ਆ ਗਏ। ਹਾਂਜੀ। ਯੂਕੇ ਦਾ ਮੌਸਮ 1966 ਦੀ ਗੱਲ ਹੈ, 1966 ਵਿੱਚ। ਉਹਨਾਂ ਦਿਨਾਂ ਦੇ ਵਿੱਚ ਜਿੱਧਰ ਦੇਖੋ ਸਨੋ ਪਈ ਹੋਈ, ਬਰਫ਼, ठंड बहुत ज्यादा। तो पंजाब से तो बहुत ही डिफरेंट हो जाता है। हाँ जी, बहुत डिफरेंट सी। ते इंडियन लोग भी बहुत घट सन। मौसम सर्द, धुंध पई हुई, लोग भी बहुत घट सन। ਤੇ ਹੌਲੀ ਹੌਲੀ ਇਸ ਤਰ੍ਹਾਂ ਹੁੰਦਾ ਗਿਆ, ਹੌਲੀ ਹੌਲੀ ਲੋਕ ਹੋਰ ਆਉਂਦੇ ਗਏ ਤੇ ਅਗਲੇ ਕੁਝ ਸਾਲਾਂ ਵਿੱਚ ਮੌਸਮ ਵੀ ਬਦਲ ਗਿਆ ਉੱਥੇ। ਆਮ ਤੌਰ ਤੇ ਜਦੋਂ ਅੰਗਰੇਜ਼ ਗੱਲ ਕਰਦੇ ਆ ਨਾ, ਹਾਂਜੀ, ਉਹ ਹਮੇਸ਼ਾ ਮੌਸਮ ਬਾਰੇ ਗੱਲ ਕਰਦੇ ਆ ਜੀ। ਤੇ ਉਹ ਕਹਿੰਦੇ ਇਟਸ ਲਵਲੀ ਡੇ, oh it's a lovely day, look the sun is out। ਕਈ ਲੋਕਾਂ ਨੇ ਜਿਹੜੇ ਉੱਥੇ ਪਹਿਲਾਂ ਇੰਗਲੈਂਡ ਗਏ ਉਹਨਾਂ ਨੇ ਆਪਣੇ ਬਾਲ ਵੀ ਕਟਾ ਦਿੱਤੇ। ਅੱਛਾ। ਇਸ ਕਰਕੇ ਕਿਉਂਕਿ ਸੁਕਾਉਣ ਦਾ ਟਾਈਮ ਨਹੀਂ ਸੀ, ਧੁੱਪ ਨਿਕਲਦੀ ਨਹੀਂ ਸੀ। ਹਾਂ, ਵਾਹ। ਸੋ ਇਸ ਮੇਨ ਕਾਰਨ ਉਸ ਦਾ ਇਹ ਸੀ। ਅੱਛਾ। ਸੋ ਅੰਗਰੇਜ਼ ਜਦੋਂ ਗੱਲ ਕਰਦੇ ਨੇ ਕਿ ਲਵਲੀ ਡੇ, ਜੋ ਧੁੱਪ ਨਿਕਲੀ ਹੋਵੇ, ਉਹ ਅੱਜ ਤਾਂ ਧੁੱਪ ਨਿਕਲੀ ਹੈ, ਆਪਣਾ ਇਸ ਤਰ੍ਹਾਂ ਹੀ ਸ਼ੁਰੂ ਕਰਦੇ ਨੇ। ਸੋ ਜਦੋਂ ਅਸੀਂ ਇੱਥੇ ਆਏ ਹੌਲੀ ਹੌਲੀ ਤੇ ਅੰਗਰੇਜ਼ਾਂ ਨੂੰ ਅਸੀਂ ਕਹਿੰਦੇ ਹੁੰਦੇ ਸੀ, ਅਸੀਂ ਹੁਣ ਕਾਫੀ ਲੋਕ ਜਦੋਂ ਇੰਡੀਅਨ ਉੱਥੇ ਆ ਗਏ, ਅਸੀਂ ਆਪਣੇ ਨਾਲ ਉੱਥੋਂ ਦੀ ਧੁੱਪ ਲੈ ਕੇ ਆਏ ਹਾਂ। ਅੱਛਾ। ਸੋ ਅਸੀਂ ਉੱਥੋਂ ਦੀ ਸਨਸ਼ਾਈਨ ਲੈ ਕੇ ਆਏ ਹਾਂ, ਇਸ ਕਰਕੇ ਤੁਹਾਡਾ ਮੌਸਮ ਬਦਲ ਰਿਹਾ। ਫਿਰ ਉੱਥੇ ਹੌਲੀ 2 ਮਹੀਨਿਆਂ ਦੀ ਗਰਮੀਆਂ ਦੇ ਵਿੱਚ ਥੋੜ੍ਹਾ ਜਿਹਾ ਮੌਸਮ ਠੀਕ ਹੋ ਜਾਣਾ, ਬਾਕੀ ਸਰਦੀ ਰਹਿਣੀ। ਹੁਣ ਤਾਂ ਤਕਰੀਬਨ ਠੀਕ ਹੈ, ਹੁਣ 2-3 ਮਹੀਨੇ ਠੰਡ ਰਹਿੰਦੀ ਹੈ, ਬਾਕੀ ਤਕਰੀਬਨ ਮੌਸਮ ਠੀਕ ਰਹਿੰਦਾ। ਸੋ ਜ਼ਿੰਦਗੀ ਦਾ ਸਾਰਾ ਸਮਾਂ ਮੈਂ ਉੱਥੇ ਫਿਰ ਸਕੂਲ ਵਿੱਚ ਗਿਆ। ਜਦੋਂ ਮੈਂ ਇੰਡੀਆ ਦੇ ਵਿੱਚੋਂ ਆਇਆ ਸੀ ਤੇ ਥੋੜ੍ਹੀ ਜਿਹੀ ਇੰਗਲਿਸ਼ 5ਵੀਂ-6ਵੀਂ ਕਲਾਸ ਕਿੰਨੀ ਹੁੰਦੀ ਹੈ ਜੀ, ਇਹ 1-2 ਸੈਂਟੈਂਸ ਹੁੰਦੀ ਸੀ, ਵੈਰੀ ਕੋਲਡ इतना कि लफ्ज़ जेडे सी बहुत इंटरेस्टिंग लगती है मुझे ये हिस्ट्री जो आप बताते हैं ना उस टाइम का। मतलब उस टाइम पे जब लोग माइग्रेट करते थे, बहुत डिफरेंट रीजंस रहते थे तब, है ना, और आप लोगों ने जो स्ट्रगल किया वो बहुत डिफरेंट रहता था और इतना कोई सपोर्ट सिस्टम भी नहीं था आई गेस आप लोगों के लिए। तो ये वेरी वेरी फैसिनेटिंग आई फाइंड दिस। हाँ जी,
ਤੇ ਸਾਰਿਆਂ ਨਾਲੋਂ ਵਧੀਆ ਇੱਕ ਚੀਜ਼ ਹੈ ਕਿ ਮੈਂ ਪੰਜਾਬੀ ਉੱਥੇ ਪੜ੍ਹੀ ਸੀ। ਹਾਂਜੀ। ਤੇ ਇੱਕ ਸਾਲ ਹਿੰਦੀ ਦੇ ਵਿੱਚ ਵੀ ਸਾਡਾ ਹਿੰਦੀ ਵਾਲਾ ਟੀਚਰ ਬੜਾ ਕੁੱਟਦਾ ਹੁੰਦਾ ਸੀ। ਸੋ ਅਸੀਂ ਇੱਕ ਸ਼ਹਿਰ ਰਹਿ ਗਿਆ ਉਹ ਪੜ੍ਹਦੇ ਮੈਂ ਹਿੰਦੀ ਵੀ ਪੜ੍ਹ ਲੈਣਾ, ਪੰਜਾਬੀ ਵੀ ਪੜ੍ਹ ਲੈਣਾ, ਪਰ ਮੇਰੇ ਖਿਆਲ ਵਿੱਚ ਮੈਂ ਸ਼ਾਇਦ ਹਿੰਦੀ ਨਾ ਲਿਖ ਸਕਦਾ ਹਾਂ। ਤੇ ਪੰਜਾਬੀ ਤੇ ਹਿੰਦੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਸ ਵੇਲੇ ਨਹੀਂ ਸੀ ਮਿਲਦੀਆਂ, ਪਰ ਮੈਂ ਬਹੁਤ ਸਾਰੇ ਉੱਥੇ ਪੜ੍ਹੇ। आपने पढ़ी? हाँ, बता रहे थे मुझे। ਪੰਜਾਬੀ ਤੇ ਸਾਹਿਤ ਪੜ੍ਹਨ ਦੀ ਸ਼ੁਰੂ ਤੋਂ ਮੈਨੂੰ ਲੱਗਨ ਸੀ, ਲਿਖਣ ਦਾ ਵੀ ਥੋੜਾ ਬਹੁਤ ਸ਼ੌਕ ਸੀ। ਸੋ ਹੌਲੀ ਹੌਲੀ ਇਹ ਸ਼ੌਕ ਵੱਧਦਾ ਗਿਆ ਤੇ ਫਿਰ ਮੈਂ ਸੋਚਿਆ ਕਿ ਮੈਂ ਉੱਥੇ ਮੀਡੀਆ ਐਂਡ ਜਰਨਲਿਜ਼ਮ ਕੀਤਾ। हाँ जी। हाँ, वो आप जो आप मुझे बता रहे थे आपने बहुत, आप जो वहाँ पे रेडियो पे भी आपने काम किया है और आप मीडिया में तो आपने बहुत इंटरेस्टिंग पर्सनालिटीज़ के साथ इंटरव्यू वगैरह करे हैं। अब बॉलीवुड स्टार्स हो गए और इवन पाकिस्तान। सो आप कुछ बताएं, कुछ ऐसा कुछ इंटरेस्टिंग? जी हाँ, ਉਹਨਾਂ ਦਿਨਾਂ ਦੇ ਵਿੱਚ ਉੱਥੇ ਬਹੁਤ ਘੱਟ ਰੇਡੀਓ ਸਟੇਸ਼ਨ ਸੀ। ਅਸੀਂ ਆਪਣਾ ਰੇਡੀਓ ਸਟੇਸ਼ਨ ਵੀ ਸ਼ੁਰੂ ਕੀਤਾ। हाँ जी। ਤੇ ਉਹਦੇ ਵਿੱਚ ਅਸੀਂ ਅਮਿਤਾਭ ਬੱਚਨ ਦੀ ਇੰਟਰਵਿਊ ਕੀਤੀ। अरे वाह। ਕਿਉਂਕਿ ਜਿਹੜੇ ਸ਼ੋਅ ਦੇ ਸਪਾਂਸਰ ਸੀ ਉਹਨਾਂ ਦਾ ਆਪਣਾ ਸ਼ੋਰੂਮ ਸੀ, ਉੱਥੇ ਉਹਨਾਂ ਨੂੰ ਬੁਲਾਇਆ। ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਤੇ ਉਸੇ ਫੋਨ ਦੇ ਉੱਤੇ ਅਸੀਂ ਉਹਨਾਂ ਨਾਲ ਇੰਟਰਵਿਊ ਕੀਤੀ। ਅੱਛਾ। ਲੋਕਾਂ ਨੂੰ ਦੱਸਿਆ ਕਿ ਅਮਿਤਾਭ ਬੱਚਨ ਆਏ ਹੋਏ। ਲੋਕ ਸੁਣ ਕੇ ਉੱਥੇ ਜਿਹੜੀ ਬਰਮਿੰਗਮ ਦੀ ਸੋਹੋ ਰੋਡ ਹੈ, ਅੱਜ ਕੱਲ੍ਹ ਬੜੀ ਕਮਰਸ਼ੀਅਲ ਰੋਡ ਹੈ, ਉੱਥੇ ਸਾਰੀਆਂ ਪੰਜਾਬੀ ਲੋਕਾਂ ਦੀਆਂ ਜਾਂ ਦੂਸਰੇ ਬਿਜ਼ਨਸ ਨੇ, ਉੱਥੇ ਲੋਕ ਬਹੁਤ ਸਾਰੇ ਚਲੇ ਗਏ। ਬਹੁਤ ਵੱਡਾ ਇਕੱਠ ਹੋ ਗਿਆ ਸਿਰਫ ਰੇਡੀਓ ਤੋਂ ਸੁਣ ਕੇ। ਅਰੇ ਵਾਹ। ਤੇ ਉਸ ਤੋਂ ਇਲਾਵਾ ਫਿਰ ਮੈਂ ਕਮਰਸ਼ੀਅਲ ਰੇਡੀਓ ਸਟੇਸ਼ਨ 'ਤੇ ਜਿਸ ਵੇਲੇ ਆਇਆ, ਉੱਥੇ ਤਾਂ ਅਤਾਉਲਾ ਇਸਾ ਖੈਲਵੀ, ਸੁਰਿੰਦਰ ਕੌਰ, ਗੁਲਾਮ ਅਲੀ ਸਾਹਿਬ, ਸਾਰਿਆਂ ਦੇ ਇੰਟਰਵਿਊਜ਼ ਕਰਨ ਦਾ ਮੈਨੂੰ ਮੌਕਾ ਮਿਲਿਆ, ਮਿਲਣ ਦਾ ਮੌਕਾ ਮਿਲਿਆ ਸਾਰਿਆਂ ਨੂੰ, ਤੇ ਬੜਾ ਚੰਗਾ ਲੱਗਿਆ। ਹਾਂਜੀ। ਮੀਡੀਆ ਦੇ ਵਿੱਚ ਆ ਕੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਆਉਂਦੇ ਹੋ ਤੇ ਫਿਰ ਬਹੁਤ ਸਾਰੇ ਲੋਕ ਮਿਲਦੇ ਨੇ ਇਸ ਤਰ੍ਹਾਂ, ਜਿਹੜੇ ਆਮ ਲੋਕਾਂ ਨੂੰ ਨਹੀਂ ਮਿਲ ਸਕਦੇ, ਜਿਨ੍ਹਾਂ ਨਾਲ ਕੋਲੇ ਅਪਰਚੂਨਿਟੀਜ਼ ਨਹੀਂ ਹੁੰਦੀਆਂ। ਅਸੀਂ ਰੇਡੀਓ ਦੇ ਉੱਤੇ ਜਿਸ ਵੇਲੇ ਮੈਂ ਉੱਥੇ ਪ੍ਰੋਗਰਾਮ ਕਰਨ ਲੱਗਿਆ, ਕਮਰਸ਼ੀਅਲ ਰੇਡੀਓ ਸਟੇਸ਼ਨ ਸੀ ਬਰਮਿੰਗਮ ਦਾ, ਤੇ ਉੱਥੇ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਕੁਝ ਮੈਨੂੰ ਸ਼ੌਕ ਸੀ। ਪੁਰਾਣੇ ਰੈਕੋਰਡਸ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਸਾਰੀ ਸੀ। ਉਹਨਾਂ ਦਿਨਾਂ ਵਿੱਚ ਕੈਸੇਟਸ ਚੱਲਦੇ ਸਨ, ਵਾਈਨਲਸ ਚੱਲਦੇ ਸਨ। ਤੇ ਉੱਥੇ ਜਿਸ ਵੇਲੇ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਗਾਉਂਦਾ ਪੰਜਾਬ, ਤੇ ਬੜਾ ਪਪੂਲਰ ਹੋਇਆ ਕਿਉਂਕਿ ਲੋਕਾਂ ਕੋਲ ਪਹਿਲੀ ਗੱਲ ਤਾਂ ਗੀਤ ਹੈ ਹੀ ਨਹੀਂ ਸੀ, ਮਿਲਦੇ ਨਹੀਂ ਸੀ। ਮੇਰੇ ਕੋਲ ਆਪਣੀ ਕਲੈਕਸ਼ਨ ਸੀ। ਸੋ ਜਿਸ ਵੇਲੇ ਉਹ ਗੀਤ ਲਾਉਣੇ ਤੇ ਲੋਕਾਂ ਨੇ ਕਹਿਣਾ ਉਹ ਇਹ ਕੈਸੇਟ ਤੂੰ ਮੈਨੂੰ ਦੇ ਦੇ, ਮੇਰੇ ਲਈ ਰਿਕਾਰਡ ਕਰ ਦੇ। ਸੋ ਮੈਂ ਉਹਨਾਂ ਨੂੰ ਸਾਰਾ ਪ੍ਰੋਗਰਾਮ ਹੀ ਦੇ ਦਿੰਦਾ ਹੁੰਦਾ ਸੀ ਕਿ ਆਹ ਲਓ ਤੁਸੀਂ ਸੁਣੋ। ਤੇ ਅਜੇ ਵੀ ਲੋਕਾਂ ਕੋਲ ਕਲੈਕਸ਼ਨਸ ਸਾਂਭੀਆਂ ਪਈਆਂ ਨੇ। ਉਸ ਤੋਂ ਬਾਅਦ ਫਿਰ ਮੈਂ ਲੋਕ ਜਿਸ ਤਰ੍ਹਾਂ ਹੌਲੀ ਹੌਲੀ ਜ਼ਮਾਨਾ ਬਦਲਦਾ ਗਿਆ, ਚੇਂਜ ਹੁੰਦਾ ਗਿਆ, ਕੈਸੇਟਸ ਤੋਂ ਬਾਅਦ ਐਲਪੀਸ ਤੋਂ ਬਾਅਦ ਈਪੀਸ ਤੋਂ ਬਾਅਦ ਸੀਡੀ ਦਾ ਜ਼ਮਾਨਾ ਆ ਗਿਆ। ਤਾਂ ਫਿਰ ਸੀਡੀਜ਼ ਦੀ ਮੇਰੇ ਕੋਲ ਕਾਫੀ ਕਲੈਕਸ਼ਨ ਹੋ ਗਈ, ਬਹੁਤ ਸਾਰੀਆਂ। ਤੇ ਉੱਥੇ ਜਿਹੜੀ ਰੈਕੋਰਡਸ ਕੰਪਨੀ, ਸੀਡੀਜ਼ ਕੰਪਨੀ ਸੀ, ਉਹਨਾਂ ਨੂੰ ਕਹਿੰਦੇ ਵਾਈਟ ਲੇਬਲ ਰੈਕੋਰਡ। ਉਹ ਜਿਹੜੇ ਸੀਡੀਜ਼ ਹੁੰਦੀਆਂ ਰਿਲੀਜ਼ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕਾਪੀਜ਼ ਭੇਜ ਦਿੰਦੇ ਨੇ ਵਾਈਟ ਲੇਬਲ, ਉਹ ਤੇ ਕੋਈ ਪ੍ਰਿੰਟਡ ਨਹੀਂ ਕੀਤਾ ਹੁੰਦਾ, ਤਾਂ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਉਹ ਪਲੇ ਕਰ ਸਕੋ ਕਿ ਆਹ ਸੌਂਗਸ ਆ ਰਹੇ ਨੇ। ਸੋ ਉਹਨਾਂ ਦੀ ਵੀ ਮੇਰੇ ਕੋਲ ਬਹੁਤ ਸਾਰੀ ਕਲੈਕਸ਼ਨ ਸੀ। किताबों की तो फिर मैंने पढ़ने का शौक सी। तो आपने लिखना कब से शुरू किया दलवीर जी? आप जैसे आपने इतना सब कुछ लिखा, आपकी किताबें हैं, और कब से आपको जैसे इंटरेस्ट हुआ? क्योंकि आप बहुत यंग एज में इंग्लैंड चले गए थे, तो कैसे मतलब ਉੱਥੇ ਦੇ ਅਖਬਾਰ ਪੰਜਾਬ ਟਾਈਮਸ ਜਿਹੜਾ ਕਿ 1965 ਦੇ ਵਿੱਚੋਂ ਸ਼ੁਰੂ ਹੋਇਆ ਸੀ, ਉਸ ਦੇ ਵਿੱਚ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਉਹਦਾ ਮੈਨੂੰ ਫਾਇਦਾ ਇਹ ਹੋਇਆ ਕਿ ਮੇਰੀ ਜਿਹੜੀ ਪੰਜਾਬੀ ਲਿਖਣ ਵਾਲੀ ਸੀ ਉਹ ਬੜੀ ਇੰਪਰੂਵ ਹੋ ਗਈ। ਸਪੈਲਿੰਗਸ ਠੀਕ ਹੋ ਗਏ ਪੰਜਾਬੀ ਦੇ, ਅਤੇ ਉਸ ਦੇ ਨਾਲ ਇਹ ਹੋਇਆ ਕਿ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਬਹੁਤ ਸਾਰੇ ਲੋਕਾਂ ਦੀਆਂ, ਨਿਊਜ਼ਪੇਪਰ ਦੇ ਵਿੱਚ ਜਿੰਨੇ ਵੀ ਉੱਥੇ ਆਉਂਦੇ ਹੁੰਦੇ ਸਨ, ਤੇ ਉਹ ਛਪਦੀਆਂ ਵੀ ਰਹੀਆਂ। ਉਸ ਦੇ ਨਾਲ ਫਿਰ ਉਹ ਕਈ ਵਾਰੀ ਹੁੰਦਾ ਸੀ ਇਸ ਤਰ੍ਹਾਂ ਕਿ ਇੱਕ ਅਸੀਂ ਮੈਗਜ਼ੀਨ ਕੱਢਿਆ, ਮੇਰੀ ਬੋਲੀ ਮੇਰਾ ਧਰਮ, ਤੇ ਉਸ ਦੇ ਵਿੱਚ ਬਹੁਤ ਸਾਰਾ ਕੰਮ ਕਰਨ ਨੂੰ ਮਿਲਿਆ। ਤੇ ਉਹ ਮੈਗਜ਼ੀਨ ਪੰਜਾਬੀ ਤੇ ਇੰਗਲਿਸ਼ ਵਿੱਚ ਹੁੰਦਾ ਸੀ। ਤੇ ਅਸੀਂ ਸਾਰੇ ਵੋਲੰਟੀਅਰਸ ਉਹ ਮੈਗਜ਼ੀਨ ਨੂੰ ਤਿਆਰ ਕਰਦੇ ਤੇ ਫ੍ਰੀ ਵੰਡ ਦਿੰਦੇ ਸੀ ਲੋਕਾਂ ਵਿੱਚ, ਤਾਂ ਕਿ ਲੋਕਾਂ ਨੂੰ ਆਪਣੀ ਬੋਲੀ, ਆਪਣਾ ਸੱਭਿਆਚਾਰ ਤੇ ਆਪਣੇ ਰਿਲੀਜਨ ਬਾਰੇ ਪਤਾ ਕਰਨ ਲੱਗੇ। ਤੇ 2 ਲੈਂਗੁਏਜ ਹੁੰਦਾ ਸੀ, ਬਹੁਤ ਸਾਰਾ ਚੱਲ ਰਿਹਾ, ਹੁਣ ਵੀ ਮੇਰੇ ਖਿਆਲ ਸ਼ਾਇਦ ਚੱਲਦਾ। ਤੇ ਇਸ ਤਰ੍ਹਾਂ ਲਿਖਣ ਦਾ ਵੀ ਉਹਦੇ ਵਿੱਚ ਹੋਣਾ। तो आपने वहाँ पे बैक इन इंग्लैंड आपने लिखना शुरू कर दिया? हाँ जी, ਅਸੀਂ ਮੈਂ ਮੈਗਜ਼ੀਨ ਦੇ ਵਿੱਚ ਛਪਦਾ ਰਿਹਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਅਖਬਾਰ ਲਈ ਮੈਂ ਕੰਮ ਕਰਦਾ ਸੀ, ਉਹਨਾਂ ਨੇ ਵੀ ਇਨਕਰੇਜ ਕਰਨਾ ਕਿ ਤੂੰ ਕੁਝ ਜ਼ਰੂਰ ਲਿਖਿਆ ਕਰ, ਨਜ਼ਮਾਂ ਲਿਖਿਆ ਕਰ, ਕਵਿਤਾਵਾਂ ਲਿਖਿਆ ਕਰ। ਕੁਝ ਮੈਨੂੰ ਗਾਉਣ ਦਾ ਵੀ ਸ਼ੌਕ ਸੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਨਜ਼ਮ ਤੁਸੀਂ ਹੋਵੇ ਉਹ ਗਾ ਵੀ ਲੈਂਦੇ ਹੋ, ਤੇ ਚੰਗਾ ਲੱਗਦਾ ਲੋਕਾਂ ਨੂੰ। ਤੇ ਕੋਈ ਸੇ ਸੁਣਾਈਏ आप अपनी एक आध आपने जो लिखी हो गा के, या जैसे भी आपको पढ़ के सुनानी है? हाँ जी, हाँ जी, हाँ जी।
जो आपको बहुत पसंद होता है ना, जैसे आपने लिखी है और आपकी बहुत फेवरेट? हाँ जी मैं ਜ਼ਿਕਰ ਤਰਨਮ ਦੇ ਵਿੱਚ ਹਾਂ ਜੀ ਆਮ ਤੌਰ ਤੇ ਮਹਿਫਲ ਦੇ ਵਿੱਚ ਮੈਂ ਗਾਉਣਾ ਹੁੰਦਾ ਹਾਂਜੀ ਤੇ ਪੈਰਾਂ ਦੀਆਂ ਝਾਂਜਰਾਂ ਵੀ ਚੁਬਣ ਵਾਂਗ ਬੇੜੀਆਂ ਦੇ ਉਹ ਟੁੱਟ ਗਿਆ ਜ਼ਿੰਦਗੀ ਦਾ ਮੋਹ ਤੇਰੀ ਅੱਗ ਪੀ ਕੇ ਸੀਨਾ ਆਪਣਾ ਮੈਂ ਠਾਰ ਲਵਾਂ ਸੂਰਜ ਆਵੇ ਰਤਕ ਖਲੋ ਸੂਰਜ ਆਵੇ ਰਤਕ ਖਲੋ ਇਹ ਮੱਠੀ ਮੱਠੀ ਪੌਣ ਚੁਬੇ ਵਾਂਗ ਤਿੱਖੇ ਕੰਢਿਆਂ ਦੇ ਤੱਕਾਂ ਤਾਰਿਆ ਵੇ ਜਦੋਂ ਤੇਰੀ ਲੋ ਉਹ ਤੁਰੇ ਜਾਂਦੇ ਬਦਲਾਵੇ ਸੋਹਣਿਆ ਸੁਨੇਹਾ ਲੈ ਜਾ ਤੁਰੇ ਜਾਂਦੇ ਬਦਲਾਵੇ ਸੋਹਣਿਆ ਸੁਨੇਹਾ ਲੈ ਜਾ ਦਸੀ ਉਹਨੂੰ ਰਤਕ ਖਲੋ ਹੋ ਤੇਰੇ ਵਾਜੋਂ ਇੰਜ ਦਿਨ ਕੱਟੇ ਕੋਈ ਜ਼ਿੰਦਗੀ ਦੇ ਫੁੱਲਾਂ ਬਿਨਾਂ ਜਿਵੇਂ ਖੁਸ਼ਬੂ ਡੱਕ ਡੱਕ ਰੱਖਾਂ ਨਿਤ ਅੱਖਾਂ ਦੇ ਸਮੁੰਦਰਾਂ ਨੂੰ ਦੁਨੀਆ ਤੋਂ ਨਜ਼ਰਾਂ ਲੁਕੋ ਤੇ ਅਖੀਰ ਵਿੱਚ ਕਿ ਪੁੱਛੀ ਉਹਨੂੰ ਸਾਡੇ ਵੇੜੇ ਕਦੋਂ ਆਊ ਰੁੱਤ ਚਾਨਣੀ ਦੀ ਪਲ ਜੁਗਾਂ ਵਾਂਗੂ ਲੰਘਦੇ ਨੇ ਹੋ ਬੇਬਦਲਾ ਪਲ ਜੁਗਾਂ ਵਾਂਗੂ ਲੰਘਦੇ ਨੇ ਹੋ खूबसूरत जी, बहुत So, खूबसूरत। ਕਵਿਤਾ ਜਦੋਂ ਲਿਖੀ ਜਾਵੇ ਜੇਕਰ ਤੁਸੀਂ ਉਹ ਗਾ ਰਹੇ ਹੋ ਤਾਂ ਉਹਦੀ ਜਿਹੜੀ रौनक दुगनी हो जाती है। हाँ जी नहीं वो तो है कि उससे पूरा मतलब और ऑडियंस के साथ एक आपका रिश्ता भी बन जाता है आप जब उसको गाते हैं तो जी जी। ਤੇ ਉਸ ਦੇ ਨਾਲ ਜਦੋਂ ਜਿਸ ਵੇਲੇ ਮੈਂ ਰੇਡੀਓ ਤੇ ਪ੍ਰੋਗਰਾਮ ਕਰਦਾ ਸੀ ਉਸ ਦੇ ਵਿੱਚ ਅਸੀਂ ਲੇਡੀਜ਼ ਨੂੰ ਬਹੁਤ ਪ੍ਰਮੋਟ ਕੀਤਾ ਜਿਹੜੀਆਂ ਕਿ ਰੇਡੀਓ ਦੇ ਉੱਤੇ ਆਉਣ ਤੇ ਆਪਣੀ ਨਜ਼ਮਾਂ ਕਵਿਤਾਵਾਂ ਸੁਣਾਉਣ ਜਿੱਥੇ ਅਸੀਂ ਨਾਲ ਦੇ ਨਾਲ ਕਵੀਆਂ ਨੂੰ ਕਿਹਾ ਤੁਸੀਂ ਆਪਣੀਆਂ ਕਵਿਤਾਵਾਂ ਸੁਣਾਓ ਤੇ ਉੱਥੇ ਅਸੀਂ ਪ੍ਰੋਗਰਾਮ ਕਰਨਾ ਮੈਨੂੰ ਯਾਦ ਹੈ ਸਾਉਣ ਦਾ ਮਹੀਨਾ ਅੱਛਾ ਤੇ ਉੱਥੇ ਜਿੰਨੀਆਂ ਕੁੜੀਆਂ ਆਈਆਂ ਹੁੰਦੀਆਂ ਸੀ ਆਮ ਤੌਰ ਤੇ ਤਾਂ ਫਿਰ ਉਹ ਕਵਿਤਾ ਲਿਖਦੀਆਂ ਨੇ ਜਾਂ ਕਹਿੰਦੀਆਂ ਨੇ ਜਾਂ ਲਾਈਵ ਰੇਡੀਓ ਤੇ ਉੱਤੇ ਆ ਕੇ ਇੱਕ ਟੈਲੀਫੋਨ ਆ ਗਏ ਸੀ ਤੇ ਉਹ ਕਵਿਤਾਵਾਂ ਬੜੀ ਸੁਣਦੀ ਸੀ। ਉਂਝ ਤੇ ਵਰਦਾ ਹੈ ਮੈਨੂੰ ਯਾਦ ਆ ਕੁਝ ਉਹਨਾਂ ਦੀ ਕਵਿਤਾਵਾਂ ਉਂਝ ਤੇ ਵਰਦਾ ਹੈ ਇੱਥੇ ਵੀ ਸਾਵਣ ਪਰ ਜਿਸ ਤਰ੍ਹਾਂ ਵਰਦਾ ਸੀ ਮੇਰੇ ਬਾਬਲ ਦੇ ਵਿਹੜੇ ਇਹ ਉਸ ਵਰਗਾ ਨਹੀਂ। ਹਾਂਜੀ ਸੋ ਇਸ ਤਰ੍ਹਾਂ ਦੇ ਮੈਂ ਪ੍ਰੋਗਰਾਮ ਅਸੀਂ ਇੱਕ ਵਾਰੀ ਸੂਫੀ ਗਾਇਕੀ ਦਾ ਪ੍ਰੋਗਰਾਮ ਕੀਤਾ ਰੇਡੀਓ ਤੇ ਉਹਦੇ ਵਿੱਚ ਹਾਸ਼ਮ ਬੁੱਲੇ ਸ਼ਾਹ ਬਾਲੂ ਤੇ ਹੋਰਾਂ ਦੇ ਕਲਾਮ ਪੇਸ਼ ਕੀਤੇ ਦਰਦ ਕਹਿਣ ਦਰਵੇਸ਼ ਬੜਾ ਪਪੂਲਰ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਫਿਰ ਮੈਨੂੰ ਸ਼ਾਇਰੀ ਦਾ ਵੀ ਸ਼ੌਕ ਹੋ ਗਿਆ ਕੁਝ ਪੜ੍ਹਨ ਦਾ ਕੁਝ ਅਖਬਾਰਾਂ ਵਿੱਚ ਛਪਣ ਦਾ रेडियो स्टेशन पे काम करते थे बहुत सारे पुलिस में भी काम करते थे। हाँ जी हाँ जी उसके बारे में बताइए। बहुत ही मल्टी फैसेटेड पर्सनालिटी आपकी मतलब आपके बहुत अलग अलग इंटरेस्ट तो आप ये बताइए। साढ़े इलाके में उस वेले तकरीबन मैं 25-30 साल पहले की गल कर रहा हूँ। अच्छा पग वाला पहले ही पुलिस ऑफिसर थी हुण ते बहुत ने हुण ते बहुत ने ते पढ़े लिखे मुंडे कुड़ियां सारे बहुत सारे पुलिस पर उन्हां दिनां दे विच मैं जिस वेले पुलिस ज्वाइन की ते पग वाला मैं पहला सी उत्थे ते उस तो वेले जिस वेले मैं पुलिस ट्रेनिंग विच कोवेंट्री गया राइटन पुलिस ट्रेनिंग सेंटर दे विच 2 हफ्ते ਲਈ ਤੁਹਾਨੂੰ ਟ੍ਰੇਨਿੰਗ ਤੇ ਜਾਣਾ ਪੈਂਦਾ ਤੇ ਉੱਥੇ ਸਾਰੇ ਗੋਰਿਆਂ ਦੇ ਵਿੱਚੋਂ ਜਿੱਦੇ ਸੀ ਪੱਗ ਵਾਲਾ ਸਿਰਫ ਇੱਕੋ ਹੀ ਸੀ ਤੇ ਜਿਸ ਵੇਲੇ ਮੈਂ ਸਵੇਰ ਨੂੰ ਕਿਉਂਕਿ ਪਰੇਡ ਹੁੰਦੀ ਸੀ ਪੱਗ ਬੰਦਾ ਗੋਰੇ ਦੇਖਣ ਆਉਂਦੇ ਸੀ ਤੂੰ ਪੱਗ ਕਿਸ ਤਰ੍ਹਾਂ ਬੰਦਾ ਮੈਂ ਜਿਸ ਤਰ੍ਹਾਂ ਪੂਣੀ ਕਰਨੀ ਉਹਨਾਂ ਦੇਖਣਾ ਤੂੰ ਬੰਦਾ ਕਿਸ ਤਰ੍ਹਾਂ ਤੇ ਪਰੇਡ ਵੇਲੇ ਕਿਉਂਕਿ ਮੈਂ ਇਕੱਲਾ ਹੀ ਪੱਗ ਵਾਲਾ ਸੀ ਸਾਡਾ ਉੱਥੇ ਦਾ ਸਾਰਜੈਂਟ ਆ ਕੇ ਉਹਨੇ ਸਾਰਿਆਂ ਕੋਲੋਂ ਲੰਘ ਕੇ ਮੈਨੂੰ ਪੁੱਛਣਾ ਤੂੰ ਖੁਸ਼ ਹੈ ਤੂੰ ਅਸੀਂ ਚਾਹੁੰਦੇ ਹਾਂ ਕੁਝ ਹੋਰ ਵੀ ਲੋਕ ਇਹਦੇ ਵਿੱਚੋਂ ਤੇ ਇਹ ਵੀ ਗੱਲ ਹੁੰਦੀ ਸੀ ਕਿ ਉੱਥੇ ਚਾਹੁੰਦੇ ਸਨ ਲੋਕ ਕਿ ਹੋਰ ਉੱਥੋਂ ਦੀ ਗਵਰਨਮੈਂਟ ਚਾਹੁੰਦੀ ਸੀ ਕਿ ਕੁਝ ਹੋਰ ਲੋਕ ਜਿਹੜੇ ਕਿ ਅੰਗਰੇਜ਼ੀ ਤੋਂ ਬਿਨਾਂ ਹੋਰ ਭਾਸ਼ਾਵਾਂ ਬੋਲ ਸਕਦੇ ਨੇ ਉਹ ਕਾਉਂਸਲ ਦੇ ਵਿੱਚ ਵੀ ਆਉਣ ਪੁਲਿਸ ਵਿੱਚ ਵੀ ਆਉਣ ਸਾਨੂੰ ਲੋੜ ਆ ਉਹਨਾਂ ਦੀ ਤਾਂ ਕਿ ਅਸੀਂ ਉਹਨਾਂ ਦੇ ਕਲਚਰ ਨੂੰ ਸਮਝ ਸਕੀਏ ਪਰ ਬਹੁਤ ਘੱਟ ਲੋਕ ਆਉਂਦੇ ਸਨ ਤੇ ਪੁਲਿਸ ਉੱਥੇ ਆ ਕੇ ਗੁਰਦੁਆਰਿਆਂ ਦੇ ਵਿੱਚ ਮੰਦਿਰਾਂ ਦੇ ਵਿੱਚ ਜਾ ਕੇ ਭਰਤੀ ਕਰਦੀ ਹੁੰਦੀ ਸੀ ਤੇ ਤੁਸੀਂ ਪੁਲਿਸ ਵਿੱਚ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦਿੰਦੇ ਹਾਂ ਤੇ ਜੇਕਰ ਤੁਸੀਂ ਫੇਲ ਵੀ ਹੋ ਜਾਵੇ ਅਸੀਂ ਤੁਹਾਨੂੰ ਕੋਰਸ ਕਰਾਉਂਦੇ ਹਾਂ ਤੇ ਦੂਸਰਾ ਉਹ ਕਈ ਵਾਰੀ ਫਿਰ ਮੈਨੂੰ ਪੁੱਛਦੇ ਸੀ ਅਸੀਂ ਇੰਨੀ ਕੋਸ਼ਿਸ਼ ਕਰ ਰਹੇ ਹਾਂ ਇਸੇ ਬਾਵਜੂਦ ਲੋਕ ਕਿਉਂ ਨਹੀਂ ਆ ਰਹੇ ਤੇ ਫਿਰ ਮੈਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਜਿਹੜੀ ਪੁਲਿਸ ਦੀ ਨੌਕਰੀ ਹੈ ਬਹੁਤ ਇੱਜ਼ਤ ਵਾਲੀ ਨਹੀਂ ਦੇਖੀ ਜਾਂਦੀ ਜਿੰਨਾ ਕਿ ਮੈਨੂੰ ਲੱਗਦਾ ਸੋ ਇਸ ਦੇ ਕਾਰਨ ਇੱਕ ਇਹ ਸੀ ਕਿ ਸਾਡੇ ਮਨਾਂ ਉੱਤੇ ਜਿਹੜੇ ਪੁਰਾਣੇ ਲੋਕ ਆਏ ਹੋਏ ਸੀ ਉਹ ਸੀ ਕਿ ਪੁਲਿਸ ਦੀ ਨੌਕਰੀ ਜਿਹੜੀ ਚੰਗੀ ਨਹੀਂ ਤੇ ਇਸ ਕਰਕੇ
सो जिस और ਵੇਲੇ अब देखिए अब वो पूरा चेंज हो गया, अब लोग पुलिस में जाना चाहते हैं ना। हाँ जी ਹੁਣ ਤਾਂ ਬਹੁਤ ਹੈ, अब तो कितना change ਉਹਨਾਂ हो ਦਿਨਾਂ ਦੇ गया। ਵਿੱਚ ਬਹੁਤ बहुत ਘੱਟ ਸਨ। different। ਉਸ ਵੇਲੇ ਜਿਸ ਵੇਲੇ ਕੋਈ ਮੇਲਾ ਲੱਗਦਾ ਜਾਂ ਕਿਤੇ ਵੀ ਜਾਣਾ, ਪੁਲਿਸ ਵਾਲਾ ਮੈਂ ਇਕੱਲਾ ਹੀ ਹੁੰਦਾ ਸੀ ਪੱਗ ਵਾਲਾ, ਤੇ ਗੋਰਿਆਂ ਨੇ ਆ ਕੇ ਸਾਰਿਆਂ ਨੇ ਫੋਟੋ ਖਿਚਾਉਣੀਆਂ ਮੇਰੇ ਨਾਲ। ਹੁਣ ਤਾਂ अच्छा। ਸੈਲਫੀ ਦਾ ਜ਼ਮਾਨਾ ਆ ਗਿਆ ਨਾ, ਹੁਣ ਆ हाँ ਗਿਆ, जी। ਪਰ ਉਹਨਾਂ ਨੇ ਕਹਿਣਾ ਸੀ ਪੱਗ ਵਾਲਾ ਦੇਖਿਆ ਨਹੀਂ ਪੁਲਿਸ ਆਫਿਸਰ। अच्छा अच्छा So- अच्छा, वाह। तो फिर आपने इंग्लैंड कैसे छोड़ा और आप ऑस्ट्रेलिया कैसे पहुंचे? ਹਾਂ ਇਹ ਵੀ ਕਹਾਣੀ ਹੈ। ਛੋਟੇ ਹੁੰਦੇ ਅਸੀਂ ਪੜ੍ਹਦੇ ਹੁੰਦੇ ਸੀ ਕਿ 5ਵੀਂ 6ਵੀਂ ਚ ਕਿ ਦੁੱਧ ਘਿਓ ਦਾ ਦੇਸ਼ ਆਸਟ੍ਰੇਲੀਆ, हाँ जी। ਜਾਂ ਕੁਛ ਇਹ ਹੋਣਾ, ਜਾਂ ਮੇਰੇ ਕੁਝ ਪਿਛਲੇ ਸੰਸਕਾਰ ਹੋਣੇ ਆ, हाँ जी। ਪਤਾ ਨਹੀਂ ਕਿਉਂ ਮੇਰਾ ਇੱਥੇ ਆਉਣ ਨੂੰ ਦਿਲ ਕਰਦਾ ਸੀ। अच्छा ਕਿ अच्छा ਆਸਟ੍ਰੇਲੀਆ ਜਾਣਾ, ਆਸਟ੍ਰੇਲੀਆ ਦੇਖਣਾ, ਪਤਾ ਨਹੀਂ ਕੀ ਗੱਲ। ਸੋ ਮੈਂ ਹਮੇਸ਼ਾ ਹੀ ਕਹਿੰਦਾ ਰਹਿੰਦਾ ਸੀ ਕਿ ਆਸਟ੍ਰੇਲੀਆ ਜਾਣਾ, ਤੇ ਇਸ ਕਰਕੇ ਮੇਰੇ ਬ੍ਰਦਰ ਲੋ ਜਿਹੜੇ ਕਿ ਅੱਜ ਕੱਲ੍ਹ ਕੈਨੇਡਾ ਰਹਿੰਦੇ ਨੇ, ਟੋਰਾਂਟੋ ਰਹਿੰਦੇ ਨੇ, हाँ जी ਉਹ ਫਿਰ ਕਹਿੰਦੇ ਚੱਲ ਫਿਰ ਆਸਟ੍ਰੇਲੀਆ ਦੇਖ ਕੇ ਆਈਏ। हाँ ਤੋ जी, ਕਹਿੰਦਾ ਰਹਿਣਾ। ਤੇ 1988 ਵਿੱਚ ਵਿਚ ਇਜ਼ काफी टाइम ਹਾਂ ਜੀ ਹਾਂ ਜੀ ਨੀਅਰਲੀ 30 ਇਅਰਸ ਅਗੋ, जी ਉਦੋਂ ਮੈਂ ਆਸਟ੍ਰੇਲੀਆ ਆਇਆ। ਅਸੀਂ 3 ਹਫ਼ਤਿਆਂ ਵਾਸਤੇ ਆਏ, हाँ जी ਤੇ ਤਕਰੀਬਨ ਸਿਡਨੀ, ਬ੍ਰਿਸਬਨ, ਬੁਲਗੁਲਗਾ, ਮੈਲਬੌਰਨ ਸਾਰੇ ਸ਼ਹਿਰਾਂ 'ਚ ਘੁੰਮ ਕੇ ਦੇਖਿਆ। ਤੇ ਇੱਥੇ ਬ੍ਰਿਸਬਨ ਵਿੱਚ ਬਹੁਤ ਘੱਟ ਲੋਕੀ ਸਨ, ਸਾਡਾ ਦਿਲ ਨਹੀਂ ਲੱਗਿਆ ਇੱਥੇ, ਕਿ ਇੱਥੇ ਤਾਂ ਕੋਈ ਰੌਣਕ ਹੀ ਹੈ ਨਹੀਂ, ਕੋਈ ਹੈ ਨਹੀਂ ਸੀ। ਉਸ ਵੇਲੇ ਬ੍ਰਿਸਬਨ ਦਾ ਗੁਰਦੁਆਰਾ ਹਜੇ ਲਿਆ ਹੀ ਸੀ ਉਹਨਾਂ ਨੇ, ਖੁੱਲਿਆ ਨਹੀਂ ਸੀ, ਹਜੇ ਬਣਿਆ ਨਹੀਂ ਸੀ। जी ਤੇ ਮੈਨੂੰ ਯਾਦ ਹੈ ਇੱਥੇ ਐਕਸਪੀਡੀਸ਼ਨ ਲੱਗੀ ਹੋਈ ਸੀ, ਮਈ 88 ਦੇ ਵਿੱਚ ਆਇਆ, 3 ਹਫ਼ਤਿਆਂ ਦੀ। ਨਹੀਂ ਉਹ ਕਹਿੰਦੇ ਦਿਲ ਨਹੀਂ ਲੱਗਦਾ, ਇੱਥੇ ਨਹੀਂ ਲੱਗਦਾ, ਇੱਥੇ ਕੋਈ ਹੈ ਨਹੀਂ, ਕੋਈ ਰੌਣਕ ਨਹੀਂ। हाँ जी ਇੰਗਲੈਂਡ ਦੇ ਵਿੱਚ ਤਾਂ ਕਦੇ ਕੋਈ ਲੀਡਰ ਆ ਗਿਆ, ਕਦੇ ਕੋਈ ਕੁਛ ਨਾ ਫੰਕਸ਼ਨ ਕੁਛ ਹੋ ਚੱਲਦਾ ਗਿਆ, ਰਹਿਤਾ। ਦੀਵਾਲੀ ਦਾ ਫੰਕਸ਼ਨ, ਵਿਸਾਖੀ ਦੇ ਫੰਕਸ਼ਨ ਉੱਥੇ ਬੜੇ ਭਰਦੇ ਨੇ। ਦੀਵਾਲੀ ਬਾਰੇ ਤੁਹਾਨੂੰ ਦੱਸਾਂ ਮੈਂ ਕਿ ਬਾਹਰਲੇ ਲੋਕਾਂ 'ਚ ਲੋਕੀ ਬਹੁਤ ਰਹਿੰਦੇ ਨੇ। ਇੰਗਲੈਂਡ ਦਾ ਸ਼ਹਿਰ ਲੈਸਟਰ, ਜਿੱਥੇ ਇੰਡੀਆ ਤੋਂ ਸਭ ਤੋਂ ਵੱਧ ਦੀਵਾਲੀ ਉੱਥੇ ਮਨਾਈ ਜਾਂਦੀ ਹੈ, ਤੇ ਬਹੁਤ ਮਸ਼ਹੂਰ ਹੈ ਉੱਥੋਂ ਦੀ ਦੀਵਾਲੀ। ਉੱਥੇ ਸਾਰਾ ਹੀ ਜਿਹੜਾ ਸ਼ਾਪਿੰਗ ਸੈਂਟਰ ਹੈ ਬੰਦ ਕਰ ਦਿੱਤਾ ਜਾਂਦਾ ਹੈ, ਤੇ ਅੱਛਾ। ਟ੍ਰੈਫਿਕ ਬੰਦ ਕਰ ਦਿੱਤੀ ਜਾਂਦੀ ਹੈ, ਹਾਂਜੀ। ਤੇ ਲੋਕੀ ਚਹਿਲ ਪਹਿਲ ਕਰਦੇ ਆਉਂਦੇ ਨੇ, ਤੇ ਫਿਲਮੀ ਸਿਤਾਰੇ ਵੀ ਉੱਥੇ ਆਉਂਦੇ ਨੇ, ਅੱਛਾ, ਅੱਛਾ। ਸ਼ੋਜ਼ ਹੁੰਦੀਆਂ ਨੇ। ਤੇ ਜੇ ਕਿਸੇ ਨੇ ਤੁਸੀਂ ਇੰਗਲੈਂਡ ਜਾਓ ਤੇ ਕਦੇ ਦੀਵਾਲੀ ਦੇ ਮੌਕੇ ਜਾਣ ਦਾ ਮੌਕਾ ਮਿਲੇ, ਹਾਂਜੀ। ਤੇ ਲੈਸਟਰ ਸ਼ਹਿਰ ਦੀ ਦੀਵਾਲੀ ਦੇਖਣੀ ਨਾ ਭੁੱਲਣਾ, ਅੱਛਾ। ਜਿਹੜੀ ਕਿ ਪ੍ਰਦੇਸ਼ਾਂ ਵਿੱਚ ਮੇਰੇ ਖਿਆਲ ਵਿੱਚ ਉਹਦੇ ਵਰਗੀ ਕਿਤੇ ਦੀਵਾਲੀ ਨਹੀਂ ਮਨਾਈ ਜਾਂਦੀ। ਸੋ ਉੱਥੇ ਵੀ ਫਿਰ ਮੈਨੂੰ ਲੈਸਟਰ ਵੀ ਰੇਡੀਓ ਸਟੇਸ਼ਨ ਤੇ ਕੰਮ ਕਰਨ ਦਾ ਮੌਕਾ ਮਿਲਿਆ, ਰੇਡੀਓ ਸੈਬਰਸ। ਬਰਮਿੰਗਮ ਵੀ ਰੇਡੀਓ ਤੇ ਕੰਮ ਕਰਦਾ ਸੀ, ਅਖਬਾਰਾਂ 'ਚ ਕੰਮ ਕਰਦਾ ਸੀ, ਪੁਲਿਸ ਵਿੱਚ ਵੀ ਕੰਮ करता रहा मैं। आप कम्युनिटी में भी बहुत Community में इवन बहुत आप सारा- यहाँ ब्रिस्बेन में भी आपको इतने सारे जो सम्मान मिल चुके हैं और आपका इतना इन्वॉल्वमेंट है हाँ जी, community उससे बारे के दसा साथ। कि मेरे घर ਵਿੱਚ ਜਿਹੜੀਆਂ 5 ਕੈਬਨਿਟ ਸੀ। हाँ जी, और आपकी ਉਹ ਤਾਂ 7 लाइब्रेरी ਨੇ। हाँ जी, आपके घर- ਲਾਇਬ੍ਰੇਰੀ ਵੀ ਮੇਰੇ ਘਰ ਦੇ ਵਿੱਚ ਹੈ हाँ ਇੱਥੇ। जी, हाँ जी। ਤੇ ਉਹ ਮੈਂ ਕਹਿੰਦਾ ਹੁੰਦਾ ਕਿ ਮੇਰਾ ਉਮਰ ਭਰ ਦਾ ਸਰਮਾਇਆ ਹੈ, ਮੇਰੇ ਉਮਰ ਭਰ ਦੀ ਕਮਾਈ ਹੈ। ਲਾਇਬ੍ਰੇਰੀ ਮੇਰੀ ਆਪਣੀ, ਕਿਉਂਕਿ ਮੇਰੇ ਕੋਲ ਆਪਣੀਆਂ ਬਹੁਤ ਕਿਤਾਬਾਂ ਸਨ, ਸਾਹਿਤ ਦੇ ਨਾਲ, ਲਿਟਰੇਚਰ ਦੇ ਨਾਲ ਸਾਰੀਆਂ ਜੁੜੀਆਂ ਹੋਈਆਂ। ਸੋ ਮੈਂ ਕਿਤਾਬਾਂ ਵੀ ਨਾਲ ਲੈ ਆਇਆ। ਤੇ ਉੱਥੇ ਇੱਕ ਚੀਜ਼ ਮਸ਼ਹੂਰ ਸੀ ਬਹੁਤ, ਉਹ ਕਹਿੰਦੇ ਹੁੰਦੇ ਸਨ ਜੇ ਕਿਸੇ ਕੋਲੇ ਕੋਈ ਰਿਕਾਰਡ ਨਾ ਹੋਵੇ, ਕੋਈ ਗੀਤ ਨਾ ਹੋਵੇ, ਤੇ ਉਹ ਦਲਵੀਰ ਕੋਲੇ ਹੋਏਗਾ। अच्छा ਤੇ ਜਾਂ ਕਿਸੇ ਨੂੰ ਕੋਈ ਕਿਤਾਬ ਚਾਹੀਦੀ ਹੋਵੇ, ਨਾ ਉਹ ਪਤਾ ਆਪਕੇ ਲੱਗੇ। ਪਾਸ ਹਾਂ, ਆਤਾ ਹੈ। ਹੋਰ ਤਾਂ ਹੋਰ ਜਦੋਂ ਕੋਈ ਕਿਸੇ ਦੇ ਕੋਈ ਰਿਸ਼ਤੇਦਾਰ ਆ ਜਾਂਦਾ ਸੀ, ਉਹ ਕਹਿੰਦੇ ਸੀ ਸਾਡੇ ਕੋਈ ਰਿਲੇਟਿਵ ਆਇਆ, ਉਹਦਾ ਕੋਈ ਦੋਸਤ ਇੱਥੇ ਰਹਿੰਦਾ, ਤੇ ਉਹ ਕਹਿੰਦਾ ਪਤਾ ਨਹੀਂ ਰਹਿੰਦਾ ਤਾਂ ਬਰਮਿੰਗਮ ਵਿੱਚ ਆ, ਤੇ ਕਹਿੰਦੇ ਅਸੀਂ ਕਹਿੰਦੇ ਆ ਵੀ ਦਲਵੀਰ ਨੂੰ ਪਤਾ ਹੋਏਗਾ। अच्छा ਹਾਂ, ਉਹ ਆਮ ਤੌਰ ਤੇ ਬਹੁਤ ਸਾਰੇ ਲੋਕਾਂ सारे ਨੂੰ लोग ਜਾਣਦਾ ਹੁੰਦਾ जानते ਸੀ। हैं। ਚਲੋ तो आपके ऐसे मतलब आपका फेवरेट शायर कौन है, जैसे आप बताएंगे जिनका आपके ऊपर काफी वो रहा हो, जिनसे आप इंस्पायर होते हो, आपका शायर या पोएट राइटर आपका कौन? ਹਾਂ ਜੀ, ਮੇਰੀ ਪ੍ਰਸਿੱਧ ਸ਼ਾਇਰ ਆ ਅਮ੍ਰਿਤਾ ਪ੍ਰੀਤਮ। अच्छा अमृता प्रीतम। ਮਿਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, वाह। ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਲਈ। ਤੇ ਅਮ੍ਰਿਤਾ ਪ੍ਰੀਤਮ ਦਾ ਜਿਹੜਾ ਮੈਗਜ਼ੀਨ ਸੀ ਨਾਗਮਣੀ, ਉਸ ਦਾ ਮੈਂ ਪਾਠਕ ਰਿਹਾ ਬਹੁਤ ਅੱਛਾ, ਸਾਲ, ਜਿੰਨਾ ਚਿਰ ਚੱਲਦਾ ਰਿਹਾ। हाँ जी ਹੁਣ ਤਾਂ ਅਮ੍ਰਿਤਾ ਵੀ ਹੈ ਨਹੀਂ, ਤੇ ਨਾਗਮਣੀ ਵੀ ਬੰਦ ਹੋ ਗਿਆ। ਉਹਨਾਂ ਦਿਨਾਂ ਵਿੱਚ ਮੈਂ ਬਰਮਿੰਗਮ ਰਹਿੰਦਾ ਸੀ, ਤੇ ਲੰਡਨ 300 ਕਿਲੋਮੀਟਰ ਹੈ ਤੋਂ। ਜਦੋਂ ਵੀ ਮੈਂ ਲੰਡਨ ਆਉਣਾ, ਸਿਰਫ ਇੱਕ ਸ਼ਾਪ ਦੇ ਵਿੱਚੋਂ ਨਾਗਮਣੀ ਮਿਲ ਜਾਂਦਾ ਸੀ। ਉਹ ਮੈਂ ਜਿੰਨੀਆਂ ਕਾਪੀਆਂ ਹੋਣੀਆਂ ਇਕੱਠੀਆਂ ਕਰਕੇ ਨਾਲ ਲੈ ਜਾਣੀਆਂ, ਤੇ ਆਪਣੇ ਦੋਸਤਾਂ ਮਿੱਤਰਾਂ ਵਿੱਚ ਵੰਡ ਦੇਣੀਆਂ। ਤੇ ਉੱਥੋਂ ਮੈਨੂੰ ਮੇਰੇ ਪ੍ਰਸਿੱਧ ਸ਼ਾਇਰਾ ਜਿਹੜੀ ਹੈ, ਮੇਰੀ ਮਨਪਸੰਦ ਸ਼ਾਇਰਾ ਅਮ੍ਰਿਤਾ ਪ੍ਰੀਤਮ ਹੈ। ਵੈਸੇ ਪੜ੍ਹਿਆ ਸਾਰੇ ਸ਼ਾਇਰਾਂ ਨੂੰ ਮੈਂ, ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਿਆ, ਮੋਹਨ ਸਿੰਘ ਨੂੰ ਪੜ੍ਹਿਆ, ਪਾਤਰ ਸਾਹਿਬ ਨੂੰ ਮਿਲਿਆ ਵੀ, ਪੜ੍ਹਿਆ ਵੀ, ਇੰਟਰਵਿਊਜ਼ भी ਕੀਤੀਆਂ ਉਹਨਾਂ ਦੀਆਂ। ये फिर यही बात है आपका, मतलब आपके साथ तो बैठ के हम लोग घंटों बात कर सकते हैं, आपके पास इतना एक्सपीरियंस है और इतने सारे आप शेयर कर सकते हैं हमारे साथ। तो आई गेस हमारे पास बहुत लिमिटेड टाइम है, पर जाते जाते मैं आपसे बोलूँगी दलवीर जी, आपको एक अपना एक फेवरेट शेर सुनाएंगे हमें, हमारे दर्शकों के लिए? ਜਿਸ ਵੇਲੇ ਮੈਂ ਇੱਥੇ ਆਉਣਾ ਸੀ, ਉਸ ਵੇਲੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਮੇਰੀ ਵਿਦਾਇਗੀ ਵਿੱਚ। अच्छा ਉੱਥੇ ਲੰਡਨ ਮਹਿਫਿਲ ਰੱਖੀ, हाँ जी ਤੇ ਉਹ 'ਚ ਕਹਿੰਦੇ ਤੁਸੀਂ ਆਪਣੀ ਕੋਈ ਕਵਿਤਾ ਪੜ੍ਹੋ। ਤੇ ਉਹਦਾ ਜਿਹੜਾ ਪਹਿਲਾ ਸ਼ੇਰ ਸੀ ਕਿ
ਲੰਡਨ, ਬਰਮਿੰਗਮ, ਬ੍ਰਿਸਬਨ, ਮੇਰਾ ਪਿੰਡ ਹਲਵਾਰਾ, ਇਹ ਚੱਕਰ ਮੇਰੇ ਪੈਰਾਂ ਦਾ ਸਾਰੇ ਦਾ ਸਾਰਾ। ਬੜਾ ਲੰਬਾ ਸਫ਼ਰ ਹੈ ਜ਼ਿੰਦਗੀ, ਦੱਸੋ ਕਿਵੇਂ ਮੁਕਾਈਏ, ਸਦਾ रूह वतना ਲਈ तड़पदी जिधर भी जाइए। अरे वाह, बहुत ही खूबसूरत और बहुत ही टचिंग शेर आपने सुनाया दलवीर जी। मेरा तो मन करता है आपसे बात करते जाएं, पर हमारे पास बहुत लिमिटेड टाइम है। पर आपको मैं पूरी अपने दिल से दुआ देती हूँ कि आप इसी तरह लिखते रहिए, और आप हमारे कम्युनिटी के एक बहुत ही एस्टीम्ड शायर हैं, और आप बहुत हम्बल हैं, बहुत जेंटल हैं, वेरी बहुत गुड धन्यवाद नेचर्ड। आपके बारे में मैं जितना लोगों से मिलती हूँ, सब आपके बारे में अच्छी बात ही बोलते हैं। बहुत बहुत मेहरबानी। तो आप जैसे इंसान अब दुनिया में कम हैं, और ये हमारे लिए एक बहुत बड़ी बात है कि आप आए और आपने इतना कुछ शेयर किया। तो आप इसी तरह लिखते रहिए, और हमारी कम्युनिटी को आप। ਮੈਨੂੰ ਬਹੁਤ ਬਹੁਤ ਮਾਣ ਹੈ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ ਕਿ ਮੈਂ जी। ਤੁਹਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਾਂ। बहुत बहुत धन्यवाद जी। धन्यवाद। दर्शकों, आपसे फिर मुलाकात होगी, तब तक के लिए हमें आज्ञा दीजिए, और दलवीर जी शुक्रिया।